ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਸਿੰਘਾਂ ਸਿੰਘਣੀਆਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਿੱਖਾਂ ਦਾ ਇਹ ਕਤਲੇਆਮ ਲਗਭਗ ਪੂਰਾ ਹਫ਼ਤਾ ਜਾਰੀ ਰਿਹਾ। ਯਾਦ ਰਹੇ 3 ਜੂਨ 1984 ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ। ਇਸ ਲਈ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਗੁਰਦੁਆਰਿਆਂ ਵਿੱਚ ਮੌਜੂਦ ਸਨ। ਵਿਊਅਰਸ, ਅਸੀਂ ਅੱਜ ਅਤੇ ਆਉਣ ਵਾਲੇ ਕੁਝ ਦਿਨ ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਅਸੀਂ ਘੱਲੂਘਾਰਾ 84 ਦੇ ਅੱਡ-ਅੱਡ ਪਹਿਲੂਆਂ ਬਾਰੇ ਆਉਣ ਵਾਲੇ ਦਿਨਾਂ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਸਿੱਖ ਪੰਥ ਨਾਲ ਸੰਬੰਧਿਤ ਵੱਖ-ਵੱਖ ਮਹਾਨ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਅੱਜ ਅਸੀਂ ਇਸ ਘੱਲੂਘਾਰੇ ਸੰਬੰਧੀ 2 ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ, ਜਿਹੜੇ ਕਿ ਇਸ ਵੇਲੇ ਸਾਨਾ ਫਤਿਹਗੜ੍ਹ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜਿਵੇਂ 30 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ ਸ਼੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਹਮਲਾ ਕੀਤਾ, ਇਸ ਘਟਨਾਕ੍ਰਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ? ਦੇਖੋ, ਇਸ ਸਾਰੇ ਵੱਡੇ ਘੱਲੂਘਾਰੇ ਵਿੱਚ ਇਹਨਾਂ ਬਹੁਤ ਵੱਡੀਆਂ ਗੱਲਾਂ ਵਾਪਰੀਆਂ ਜੀ। ਪਹਿਲੀ ਗੱਲ ਇਹ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜੋ ਸਰਬੱਤ ਦੇ ਭਲੇ ਦਾ, ਸਾਂਝੀ ਬਾਦਤਾ ਦਾ ਸੁਨੇਹਾ ਗੁਰਦੁਆਰੇ ਸਾਹਿਬ ਰਾਹੀਂ ਦਿੱਤਾ ਜਾ ਰਿਹਾ ਹੈ ਜੀ, ਉਹ ਅਸਲ ਵਿੱਚ ਰੱਬ ਦਾ ਘਰ ਹੈ ਤੇ ਉਸ ਰੱਬ ਦੇ ਘਰ ਤੇ ਉਸ ਸਾਂਝੀ ਬਾਦਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਘਰ ਉੱਤੇ ਹਮਲਾ ਕਰਨਾ, ਇਹਦੀ ਜਿੰਨੀ ਨਿੰਦਿਆ ਕੀਤੀ ਜਾ ਸਕੇ ਮੈਂ ਸਮਝਦਾ ਵੀ ਓਨੀ ਥੋੜੀ ਹੈ ਜੀ। ਔਰ ਦੂਸਰੀ ਗੱਲ, ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੇ ਸਮੇਂ ਹਾਂਜੀ ਜਿੰਨੀ ਸੰਗਤ ਇਕੱਤਰ ਹੋਈ ਸੀ, ਉਹਨਾਂ ਵਿੱਚੋਂ ਕੋਈ ਵੀ ਵਿਅਕਤੀ ਅਜਿਹਾ ਨਹੀਂ ਸੀ ਜਿਹੜਾ ਭਾਰਤ ਸਰਕਾਰ ਦਾ ਭਗੌੜਾ ਹੋਵੇ ਜਾਂ ਜਿਸ ਨੂੰ ਭਾਰਤ ਸਰਕਾਰ ਕਿਸੇ ਵੀ ਕਾਰਨ ਦੋਸ਼ੀ ਸਮਝਦੀ ਹੋਵੇ। ਹਾਂਜੀ, ਉਹ ਨਿਹੱਥੇ ਬੇਗੁਨਾਹ ਲੋਕ ਜਿਹੜੇ ਸਨ, ਉਹ ਗੁਰੂ ਸਾਹਿਬ ਜੀ ਨੂੰ ਆਪਣੀ ਸ਼ਰਧਾ, ਆਪਣਾ ਸਤਿਕਾਰ ਭੇਟ ਕਰਨ ਲਈ ਆਏ ਹੋਏ ਸਨ ਜੀ। ਔਰ ਕੇਵਲ ਉਹਨਾਂ ਵਿੱਚ ਸਿੱਖ ਹੀ ਨਹੀਂ ਸਨ, ਬਲਕਿ ਉਹਨਾਂ ਵਿੱਚ ਇਸ ਮੁਲਕ ਦੇ ਵੀ ਵਿਦੇਸ਼ਾਂ ਦੇ ਵੀ ਲੋਕ ਜਿਹੜੇ ਸਨ ਉੱਥੇ ਨਤਮਸਤਕ ਹੋਣ ਆਏ। ਹਾਂਜੀ, ਉਹ ਸਾਰੇ ਦੇ ਸਾਰੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਆਏ ਹੋਏ ਸਨ। ਐਸਾ ਦਿਨ ਚੁਣ ਲੈਣਾ, ਇਹ ਚੁਣ ਕੇ ਸਿੱਖਾਂ ਤੇ ਇਸ ਕਿਸਮ ਦਾ ਟੈਂਕਾਂ ਤੋਪਾਂ ਨਾਲ ਹਮਲਾ ਕਰਨਾ ਜੀ, ਇਹ ਦਰਸਾਉਂਦਾ ਕਿ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਜਾਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਹਮਲਾ ਕੀਤਾ ਗਿਆ। ਹਾਂਜੀ। ਔਰ ਤੀਜੀ ਵੱਡੀ ਗੱਲ ਇਹ ਜੇ ਵਾਪਰੀ, ਇਹ ਸਭ ਤੋਂ ਘੱਟ ਗਿਣਤੀ ਕੌਮ ਖਾਲਸਾ ਪੰਥ, ਹਾਂਜੀ, ਜਿਹਨੇ ਇਸ ਮੁਲਕ ਦੀ ਆਜ਼ਾਦੀ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਜੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੂਰਾ ਸਰਬੰਸ ਇਸ ਮੁਲਕ ਲਈ ਵਾਰਿਆ। ਇਹ 700 ਸਾਲ ਦੀ ਗੁਲਾਮੀ ਦੀਆਂ ਜੰਜੀਰਾਂ ਅਸੀਂ ਤੋੜ ਕੇ ਮੁਲਕ ਆਜ਼ਾਦ ਕਰਾਇਆ। ਹਾਂਜੀ, ਇਹਨੂੰ ਲੋਕਤੰਤਰ ਜੇ ਅੱਜ ਹੈ ਮੌਜੂਦ, ਉਹ ਖਾਲਸਾ ਪੰਥ ਦੀ ਬਦੌਲਤ ਜੀ। ਲੇਕਿਨ ਸਭ ਤੋਂ ਘੱਟ ਗਿਣਤੀ ਕੌਮ ਦੇ ਉੱਤੇ, ਆਪਣੇ ਹੀ ਦੇਸ਼ ਦੇ ਲੋਕਾਂ ਉੱਤੇ ਵਿਦੇਸ਼ੀ ਹਾਕਮਾਂ ਨਾਲ ਸਾਂਠ ਗਾਂਠ ਕਰਕੇ ਹਮਲਾ ਕਰ ਦੇਣਾ, ਇਹ ਮੈਂ ਸਮਝਦਾ ਵੀ ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀ ਜੀ, ਉਹਨਾਂ ਨੇ ਸਿੱਖਾਂ ਨਾਲ ਤਾਂ ਦੁਸ਼ਮਣੀ ਕਮਾਈ। ਹਾਂਜੀ, ਲੇਕਿਨ ਸੱਚ ਇਹ ਵੀ ਹੈ ਕਿ ਉਹਨਾਂ ਨੇ ਦੇਸ਼ ਧਰੋਹੀ ਵੀ ਕੀਤੀ ਹੈ, ਦੇਸ਼ ਨਾਲ ਬਹੁਤ ਵੱਡੀ ਗਦਾਰੀ ਕੀਤੀ ਹੈ। ਇਹ ਵਿਦੇਸ਼ੀ ਹੁਕਮਰਾਨਾਂ ਨਾਲ ਸਾਂਠ ਗਾਂਠ ਕਰਕੇ ਸਿੱਖਾਂ ਤੇ ਇਸ ਕਿਸਮ ਦਾ ਅਤਿਆਚਾਰ, ਇਸ ਕਿਸਮ ਦਾ ਜ਼ਬਰ ਕੀਤਾ ਜੀ। ਔਰ ਤੀਸਰੀ ਗੱਲ ਮੈਂ ਸਮਝਦਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜਿਹੜੇ ਸਾਥੀ ਸਨ ਜੀ, ਉਹਨਾਂ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਸਿਧਾਂਤ, ਉਹਦੀਆਂ ਪਰੰਪਰਾਵਾਂ, ਉਹਦੀ ਮਰਿਆਦਾ, ਉਹਦੀ ਮਹਾਨ ਫਲਸਫੀ ਦੀ ਪਹਿਰੇਦਾਰੀ ਕਰਦਿਆਂ ਜੀ ਆਪਣੇ ਜੀਵਨ ਦੀ ਅਹੁਤੀ ਦਿੱਤੀ ਹੈ, ਸ਼ਹਾਦਤ ਦਿੱਤੀ ਹੈ। ਇਹ ਉਹਨਾਂ ਦਾ ਫਰਜ਼ ਸੀ, ਉਹਨਾਂ ਦਾ ਧਰਮ ਸੀ, ਕਿਉਂਕਿ ਸਿੱਖ ਆਪਣੇ ਜਿਉਂਦੇ ਦੀ ਆਪਣੇ ਗੁਰੂ ਤੇ ਆਪਣੇ ਗੁਰਦੁਆਰੇ ਉੱਤੇ ਹਮਲਾ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕਰ ਸਕਦਾ। ਸੰਤ ਜਰਨੈਲ ਸਿੰਘ ਦੀ ਔਰ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਜਿਹੜੀ ਹੈ ਜੀ, ਉਹ ਖਾਲਸਾ ਪੰਥ ਦੇ ਸੁਨਹਿਰੀ ਪੰਨਿਆਂ ਤੇ ਲਿਖੀ ਹੋਈ ਹੈ ਜੀ। ਉਹ ਕੌਮ ਦਾ ਮਾਣ ਹੈ, ਕੌਮ ਦਾ ਗੌਰਵ ਹੈ ਜੀ। ਉਹ ਕੌਮ ਦਾ ਇੱਕ ਮਹਾਨ ਸੰਤ ਸਿਪਾਹੀ ਜਰਨੈਲ
ਸੀ ਸੰਤ ਜਰਨੈਲ ਸਿੰਘ, ਜਿਹਨੇ ਸਹੀ ਸਿਰਤ ਜਿਹੜੀ ਸੀ ਉਹ ਪਾਈ ਗੁਰੂ ਸਾਹਿਬ ਦੇ ਸਿਧਾਂਤ ਉੱਤੇ। ਅੱਜ ਕੋਈ ਕੁਝ ਕਹੀ ਜਾਵੇ ਕਿ ਜੀ ਹਮਲਾ ਸੰਤ ਜਰਨੈਲ ਸਿੰਘ ਕਰਕੇ ਹੋਇਆ, ਸੰਤ ਜਰਨੈਲ ਸਿੰਘ ਨੂੰ ਬਾਹਰ ਨਿਕਲ ਆਉਣਾ ਚਾਹੀਦਾ ਸੀ। ਆਪਣੇ ਗੁਰੂ ਦਾ ਅਪਮਾਨ ਆਪਣੀਆਂ ਅੱਖਾਂ ਸਾਹਮਣੇ ਕੋਈ ਸਿੱਖ ਨਾ ਦੇਖ ਸਕਦਾ, ਨਾ ਬਰਦਾਸ਼ਤ ਕਰ ਸਕਦਾ, ਨਾ ਸਿੱਖ ਨੂੰ ਵੇਖਣਾ ਚਾਹੀਦਾ। ਤੀਜੀ ਗੱਲ ਜਿਹੜੀ ਮੈਂ ਇੱਕ ਹੋਰ ਸਮਝਦਾ ਜੀ, ਇਹ ਸਾਰਾ ਹਮਲਾ ਇੱਕ ਵਿਉਂਤਬੰਦ ਤਰੀਕੇ ਨਾਲ ਦੁਨੀਆ ਭਰ ਵਿੱਚ ਸਿੱਖਾਂ ਦਾ ਅਕਸ਼ ਜਿਹੜਾ ਸੀ ਉਹ ਮਤਲਬ ਖਰਾਬ ਕਰਨ ਲਈ, ਸਿੱਖਾਂ ਨੂੰ ਡਾਕੂ, ਚੋਰ, ਲਟੇਰੇ, ਧਾੜਵੀ ਗਰਦਾਨਣ ਖਾਤਰ ਇਸ ਕਿਸਮ ਦੇ ਹਮਲੇ ਜਿਹੜੇ ਨੇ ਉਹ ਕੀਤੇ ਗਏ ਨੇ। ਇਹਦੀ ਨਿੰਦਿਆ ਇਨਸਾਫ ਪਸੰਦ ਲੋਕਾਂ ਨੇ, ਸਿੱਖਾਂ ਨੇ ਵੀ ਕੀਤੀ, ਗੈਰ ਸਿੱਖਾਂ ਨੇ ਵੀ ਕੀਤੀ ਹੈ। ਹਾਂਜੀ ਜੀ। ਤੇ ਵੀਰ ਜੀ, ਹੁਣ ਅਸੀਂ ਜਿਸ ਤਰ੍ਹਾਂ ਹਮਲੇ ਤੋਂ ਬਾਅਦ 7 ਜੂਨ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵੀ ਲੁੱਟ ਕੇ ਸਾੜ ਦਿੱਤਾ ਗਿਆ। ਸਾਡਾ ਇਤਿਹਾਸਿਕ ਖਜ਼ਾਨਾ ਅੱਜ ਦੁਸ਼ਮਣ ਦੇ ਹੱਥ ਹੈ, ਸਾਰਾ ਲੁੱਟ ਲਿੱਤਾ ਗਿਆ। ਇਹ ਸਿੱਖਾਂ ਨੂੰ ਵਾਪਿਸ ਕਿਉਂ ਨਹੀਂ ਕੀਤਾ ਗਿਆ ਇਵਨ ਆਫਟਰ 30 ਇਅਰਸ? ਇਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਮੁੱਖ ਧਿਰ ਹੈ, ਵਿੱਚ ਕੋਈ ਵੀ ਇਹਨਾਂ ਨੇ ਲਾਸਟ 30 ਇਅਰਸ ਤੁਸੀਂ ਕੋਈ ਐਫਰਟ ਨਹੀਂ ਇਸ ਤਰ੍ਹਾਂ ਦੀ ਕੀਤੀ ਕਿ ਖਜ਼ਾਨਾ ਵਾਪਿਸ ਲਿੱਤਾ ਜਾਵੇ? ਕੋਈ ਜਥੇਬੰਦੀਆਂ ਨੇ ਕੋਈ ਇਸ ਤਰ੍ਹਾਂ ਦੀ ਐਫਰਟ ਨਹੀਂ ਕੀਤੀ, ਐਸਾ ਕਿਉਂ? ਭੈਣ ਜੀ, ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਬਈ, ਜਿੱਥੋਂ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਚੁੱਕਣ ਦਾ ਸੰਬੰਧ ਹੈ ਜੀ, ਇਹਦੀ ਗੱਲ ਇੱਕ ਸਾਬਤ ਕਰਦਾ ਜਿਹੜੀ ਮੈਂ ਪਹਿਲਾਂ ਕਹੀ ਸੀ ਕਿ ਇਹ ਹਮਲਾ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਨਹੀਂ ਸੀ। ਇਹ ਹਮਲਾ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ, ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੀਤਾ ਗਿਆ। ਤੇ ਜੇ ਮਤਲਬ ਨਸਲਕੁਸ਼ੀ ਨਹੀਂ ਸੀ, ਸਿੱਖਾਂ ਨੂੰ ਸਬਕ ਸਿਖਾਉਣਾ ਨਹੀਂ ਸੀ, ਫਿਰ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਸੀ ਉਹ ਸਿੱਖਾਂ ਦੀ ਹਿਸਟਰੀ ਆ, ਸਿੱਖਾਂ ਦਾ ਇਤਿਹਾਸ ਆ, ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਵਿਸਫੋਕਟ ਸਮੱਗਰੀ ਨਹੀਂ, ਜਿਹਦੀ ਨਾ ਟੈਂਕਾਂ ਤੋਪਾਂ ਸੀ ਉਹ ਜਿਹੜੀਆਂ ਉਹ ਚੱਕ ਕੇ ਲੈ ਗਏ। ਤੇ ਇਹ ਮੈਂ ਸਮਝਦਾ ਇਹੀ ਗੱਲਾਂ ਸਾਬਤ ਕਰਦੀਆਂ ਨੇ ਕਿ ਇਹ ਹਮਲਾ ਜਿਹੜਾ ਸੀ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ, ਔਰ ਸਿੱਖਾਂ ਨੂੰ ਹਿਸਟੋਰੀਕਲੀ ਜਿਹੜੀਆਂ ਉਹਨਾਂ ਦੀਆਂ ਉਹਦੀ ਵਿਰਾਸਤ ਹੈ, ਉਹਦਾ ਵਿਰਸਾ ਹੈ, ਉਹਦੀ ਹਿਸਟਰੀ ਹੈ, ਉਹਨੂੰ ਖਤਮ ਕਰਨ ਲਈ ਕੀਤਾ ਗਿਆ ਸੀ। ਔਰ ਤੀਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੇ ਯਤਨ ਨਹੀਂ ਕੀਤੇ ਗਏ, ਇਹ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਨੇ ਭਾਰਤ ਦੀ ਸਰਕਾਰ ਦੇ ਖਿਲਾਫ ਹਿੰਦੁਸਤਾਨ ਦੀ ਸਭ ਤੋਂ ਵੱਡੀ ਅਦਾਲਤ ਜਿਹੜੀ ਆ ਦਿੱਲੀ ਦੀ ਸੁਪਰੀਮ ਕੋਰਟ ਵਿੱਚ ਕੇਸ ਪਾਇਆ ਸੀ, ਲੇਕਿਨ ਉਹਨਾਂ ਨੇ ਕਿਹਾ ਵੀ ਇਸ ਕੇਸ ਨੂੰ ਥੱਲੇ ਤੋਂ ਸ਼ੁਰੂ ਕਰੋ। ਅੱਜ ਦਿੱਲੀ ਦੀ ਇੱਕ ਅਦਾਲਤ ਦੇ ਵਿੱਚ 1000 ਕਰੋੜ ਰੁਪਏ ਦਾ ਮੁਆਵਜ਼ੇ ਦਾ ਕੇਸ ਜਿਹੜਾ ਉਹ ਦਾਇਰ ਕੀਤਾ ਹੋਇਆ, ਉਹਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜ਼ਿਕਰ ਕੀਤਾ ਹੋਇਆ, ਔਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਲੇਟਫਾਰਮ ਰਾਹੀਂ ਹਰ ਸਾਲ ਜਦੋਂ ਵੀ ਜਨਰਲ ਇਜਲਾਸ ਹੁੰਦਾ ਉਦੋਂ ਰੈਜੂਲੇਸ਼ਨ ਕੀਤੇ ਜਾਂਦੇ ਨੇ, ਡਿਮਾਂਡਾਂ ਕੀਤੀਆਂ ਜਾਂਦੀਆਂ ਨੇ। ਭਾਰਤ ਦੀ ਪਾਰਲੀਮੈਂਟ ਦੇ ਅੰਦਰ, ਰਾਜ ਸਭਾ ਦੇ ਅੰਦਰ ਸਿੱਖਾਂ ਵੱਲੋਂ ਬਾਰ-ਬਾਰ ਇਹ ਮੁੱਦੇ ਉਠਾਏ ਗਏ ਨੇ, ਲੇਕਿਨ ਸਰਕਾਰ ਜਿਹੜੀ ਆ ਉਹ ਢੀਠਤਾਈ ਦੇ ਨਾਲ ਹੁਣ ਤੱਕ ਲਗਾਤਾਰ ਉਹ ਇਹਦੇ ਤੋਂ ਇਨਕਾਰ ਕਰਦੀ ਆਈ ਹੈ। ਤੇ ਇਹ ਨਹੀਂ ਹੈ ਕਿ ਯਤਨ ਨਹੀਂ ਕੀਤੇ, ਯਤਨ ਕੀਤੇ ਗਏ ਨੇ, ਲੇਕਿਨ ਉਹਨਾਂ ਯਤਨਾਂ ਦੇ ਵੀ ਸਰਕਾਰ ਦਾ ਕੋਈ ਹੁੰਗਾਰਾ ਠੀਕ ਨਹੀਂ ਰਿਹਾ। ਤੇ ਹੁਣ ਜਿਹੜੀ ਸਰਕਾਰ ਬਦਲੀ ਹੈ, ਬਦਲੀ ਹੋਈ ਸਰਕਾਰ ਦੇ ਰਾਹੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰੇਗੀ ਕਿ ਮੌਜੂਦਾ ਸਰਕਾਰ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ ਉਹ ਦੇਣ ਲਈ ਅਸੀਂ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਰਾਹੀਂ ਗੱਲ ਕਰਾਂਗੇ। ਜੀ ਵੈਲ, ਥੈਂਕ ਯੂ ਸੋ ਮਚ ਵੀਰ ਜੀ। ਅਸੀਂ ਵੀ ਇਹੀ ਬੇਨਤੀ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਉਹ 30 ਇਅਰਸ ਚਲੋ ਕੁਛ ਨਹੀਂ ਹੋਇਆ, ਪਰ ਐਟਲੀਸਟ ਜਿਹੜੀ ਨਵੀਂ ਸਰਕਾਰ ਆਈ ਨਰਿੰਦਰ ਮੋਦੀ ਦੀ BJP, ਅਗਰ ਤੁਹਾਨੂੰ ਲੱਗਦਾ ਕਿ ਸਾਨੂੰ ਸ਼ਾਇਦ ਇਹਨਾਂ ਨੂੰ ਕੁਛ ਮਿਲ ਸਕਦਾ ਜਾਂ ਇਨਸਾਫ ਮਿਲ ਸਕਦਾ ਤਾਂ ਡੂ ਟਰਾਈ ਪਲੀਜ਼। TV 84 ਦੀ ਪੂਰੀ ਟੀਮ ਵੱਲੋਂ ਵੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ, ਆਪਣੇ ਦਰਸ਼ਕਾਂ ਵੱਲੋਂ ਵੀ ਇਹ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ। ਤੇ ਵੀਰ ਜੀ, ਜਿਸ ਤਰ੍ਹਾਂ 30 ਸਾਲ ਬਾਅਦ ਹੁਣ ਇਸ ਸਾਲ ਇਹ ਫੈਕਟ ਸਾਹਮਣੇ ਆਇਆ ਹੈ ਕਿ ਇੰਗਲੈਂਡ ਦੀ ਥੈਚਰ ਸਰਕਾਰ ਵੀ ਇਸ ਘੱਲੂਘਾਰੇ ਦੇ ਵਿੱਚ ਸ਼ਾਮਿਲ ਸੀ। ਇਹ ਘੱਲੂਘਾਰਾ ਹੁਣ ਤੇ ਇੱਕ ਇੰਟਰਨੈਸ਼ਨਲ ਕਨਸਪੀਰੇਸੀ ਬਣ ਚੁੱਕਿਆ ਹੈ। ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਦੇਖੋ, ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਇਹ ਭਾਰਤ ਸਰਕਾਰ ਦੀ ਬਹੁਤ ਵੱਡੀ ਦੇਸ਼ ਨਾਲ ਗਦਾਰੀ ਹੈ ਕਿ ਉਹਨੇ ਇੰਗਲੈਂਡ ਦੀ ਸਰਕਾਰ ਨਾਲ ਸਾਂਠ-ਗਾਂਠ ਕਰਕੇ ਆਪਣੇ ਸਭ ਤੋਂ ਘੱਟ ਗਿਣਤੀ ਲੋਕਾਂ ਉੱਤੇ ਹਮਲਾ ਕਰਕੇ ਉਹਨਾਂ ਦੀ ਨਸਲਕੁਸ਼ੀ ਕੀਤੀ ਜੀ। ਔਰ ਦੂਸਰਾ, ਇੰਗਲੈਂਡ ਦੀ ਸਰਕਾਰ ਜਿਹੜੀ ਹੈ ਉਹਦੇ ਤੇ ਇਸ ਗੱਲ ਦਾ ਸਭ ਤੋਂ ਵੱਡਾ ਅਫਸੋਸ ਆ, ਦੁੱਖ ਹੈ ਕਿ ਦੁਨੀਆ ਵਿੱਚ ਅੰਗਰੇਜ਼ ਸਾਰੇ ਸੰਸਾਰ ਨੂੰ ਹੋਕਾ ਦੇਣ ਦਾ ਯਤਨ ਕਰਦਾ ਕਿ ਡੈਮੋਕ੍ਰੇਸੀ, ਲੋਕਤੰਤਰ, ਮਨੁੱਖੀ ਹੱਕਾਂ ਦੀ ਗੱਲ
ਜਿੰਨੀ ਅੰਗਰੇਜ਼ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ। ਪਰ ਉਹਨਾਂ ਦਾ ਇਹ ਸਾਰੀਆਂ ਗੱਲਾਂ ਦੁਨੀਆ ਦੇ ਸਾਹਮਣੇ ਨਿਕਲ ਆਈਆਂ ਕਿ ਜਦੋਂ ਸੰਸਾਰ ਦੀ ਸਭ ਤੋਂ ਘੱਟ ਗਿਣਤੀ ਕੌਮ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਨਾਲ ਰਲ ਕੇ ਹਮਲਾ ਕੀਤਾ ਗਿਆ ਤਾਂ ਅੰਗਰੇਜ਼ਾਂ ਦਾ ਵੀ ਇਹ ਜਿਹੜਾ ਪਰਦਾ ਫਾਸ਼ ਹੋ ਗਿਆ ਕਿ ਉਹ ਵੀ ਘੱਟ ਗਿਣਤੀਆਂ ਨੂੰ ਕੁਚਲਣ ਦੇ ਲੱਗੇ ਹੋਏ ਨੇ। ਔਰ ਦੂਸਰੀ ਗੱਲ ਜਿਹੜੀ ਸਭ ਤੋਂ ਦੁਖਦਾਇਕ ਹੈ ਕਿ ਇੰਗਲੈਂਡ ਦੀ ਸਰਕਾਰ ਹਿੰਦੁਸਤਾਨ 'ਚ ਰਾਜ ਕਰਕੇ ਗਈ 200 ਸਾਲ। ਉਹਨਾਂ ਨੂੰ ਸਿੱਖਾਂ ਦੇ ਕਲਚਰ, ਸਿੱਖਾਂ ਦਾ ਸੱਭਿਆਚਾਰ, ਸਿੱਖਾਂ ਦਾ ਇਤਿਹਾਸ, ਗੁਰਦੁਆਰਾ, ਗੁਰੂ ਗ੍ਰੰਥ ਸਾਹਿਬ, ਸਿੱਖਾਂ ਦਾ ਨਿਸ਼ਾਨ ਸਾਹਿਬ, ਸਿੱਖਾਂ ਦੀ ਅੱਧਰੀ ਆਜ਼ਾਦ ਹਸਤੀ, ਖਾਲਸਾ ਜੀ ਦੀ ਬੋਲ ਬਾਲੇ, ਇਹ ਸਾਰੀ ਸਿੱਖਾਂ ਦੀਆਂ ਜਿਹੜੀਆਂ ਮਸਲੇ ਨੇ ਇਹਨਾਂ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਸੀ। ਉਹਨਾਂ ਨੂੰ ਗਿਆਨ ਸੀ ਕਿ ਸਿੱਖ ਨਾ ਡਾਕੂ ਆ, ਨਾ ਚੋਰ ਆ, ਨਾ ਲੁਟੇਰਾ, ਨਾ ਧਾੜਵੀ ਆ ਔਰ ਨਾ ਕਿਸੇ ਬੇਗੁਨਾਹ ਤੇ ਸਿੱਖ ਹਮਲਾ ਕਰਦਾ। ਸਿੱਖ ਆਪਣੇ ਧਰਮ ਦੀ ਆਪਣੀ ਅਕੀਦਤ ਲਈ, ਆਪਣੀ ਅੱਧਰੀ ਆਜ਼ਾਦ ਹਸਤੀ ਲਈ ਤੇ ਜ਼ਬਰ, ਜ਼ੁਲਮ, ਅਤਿਆਚਾਰ ਦੇ ਖਿਲਾਫ, ਬੇਇਨਸਾਫੀ ਧੱਕਿਆਂ ਦੇ ਖਿਲਾਫ ਸਿੱਖ ਸਭ ਤੋਂ ਅੱਗੇ ਹੋ ਕੇ ਲੜਨ ਦਾ ਆਦੀ ਆ ਔਰ ਲੜਦਾ ਰਿਹਾ। ਸਿੱਖ ਕਿਸੇ ਤੇ ਹਮਲਾਵਰ ਬਣ ਕੇ ਨਹੀਂ ਜਾਂਦਾ ਬਲਕਿ ਢਾਲ ਬਣ ਕੇ ਆਪਣੀ ਰੱਖਿਆ ਕਰਨ ਦਾ ਯਤਨ ਕਰਦਾ। ਪਰ ਜਿੱਥੇ ਜ਼ੁਲਮ ਹੋਇਆ, ਜ਼ਬਰ ਹੋਇਆ, ਅਤਿਆਚਾਰ ਹੋਇਆ, ਸਿੱਖ ਸਭ ਤੋਂ ਅੱਗੇ ਹੋ ਕੇ ਲੜਿਆ। ਇਹ ਸਾਰੀ ਵਿਚਾਰਧਾਰਾ ਜਿਹੜੀ ਸੀ ਇਹਦੇ ਬਾਰੇ ਚੰਗੀ ਤਰ੍ਹਾਂ ਗਿਆਨ ਸੀ ਅੰਗਰੇਜ਼ ਨੂੰ ਤੇ ਉਹਦੇ ਬਾਵਜੂਦ ਵੀ ਉਹਨਾਂ ਨੇ ਹਮਲਾ ਕੀਤਾ। ਹਮਲੇ ਵਿੱਚ ਸਾਜ਼ਿਸ਼ ਸ਼ਾਮਲ ਹੋਏ। ਇਹ ਵੀ ਇੱਕ ਬਹੁਤ ਨਿੰਦਣਯੋਗ ਘਟਨਾ ਔਰ ਅੰਤਰਰਾਸ਼ਟਰੀ ਪੱਧਰ ਉੱਤੇ ਗੱਲ ਸਾਬਤ ਹੋ ਗਈ ਕਿ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਹਿੰਦੁਸਤਾਨ ਦੀ ਸਰਕਾਰ ਨੇ ਹਮਲਾ ਕੀਤਾ ਸੀ। ਜੀ ਵੀਰ ਜੀ, ਸਾਡੇ ਕੋਲ 1 ਜਾਂ 2 ਮਿੰਟ ਰਹਿ ਗਏ ਨੇ। ਐਦੀਆਂ ਅਸੀਂ ਜਾਣਨਾ ਚਾਹਾਂਗੇ ਜਿਹੜਾ ਇਹ ਘੱਲੂਘਾਰਾ ਹੁੰਦਾ, ਜੂਨ 84 ਦਾ ਘੱਲੂਘਾਰਾ ਹੈ, ਨਵੰਬਰ 84 ਦੀ ਨਸਲਕੁਸ਼ੀ ਹੋਈ ਜਾਂ ਉਸ ਤੋਂ 10 ਸਾਲ ਬਾਅਦ ਸਾਡੇ ਬੱਚਿਆਂ ਦਾ ਫੇਕ ਇਨਕਾਊਂਟਰ ਕਰਕੇ ਹੁਣ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ। ਉਸ ਤੋਂ ਬਾਅਦ ਹੁਣ ਨਸ਼ਿਆਂ ਦਾ ਦੌਰ ਚੱਲ ਰਿਹਾ, ਇਹ ਵੀ ਇੱਕ ਨਸਲਕੁਸ਼ੀ ਹੈ। ਇਸ ਨਸਲਕੁਸ਼ੀ ਨੂੰ ਸਿੱਖ ਕੌਮ ਇਸ ਨਸਲਕੁਸ਼ੀ ਕਿਸ ਤਰ੍ਹਾਂ ਨਿਕਲ ਸਕਦੀ ਹੈ, ਕਿਸ ਤਰ੍ਹਾਂ ਬਚ ਸਕਦੀ ਹੈ ਤੁਹਾਡੇ ਖਿਆਲ ਦੇ ਨਾਲ? ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰੋ 2 ਮਿੰਟ ਦੇ ਅੰਦਰ। ਦੇਖੋ ਭੈਣ ਜੀ, ਮੈਂ ਇੱਕ ਗੱਲ ਜਿਹੜੀਆਂ ਕੌਮਾਂ ਦੁਨੀਆ ਵਿੱਚ ਇੱਕ ਵਿਲੱਖਣ ਕਿਸਮ ਦੀ ਗੱਲ ਆਪਣਾ ਹਿਸਟਰੀ ਨਾਲ ਸੰਬੰਧਿਤ ਹੋਣ, ਸਿੱਖ ਜਿਹੜਾ ਉਹਦੇ ਲਈ ਸਭ ਤੋਂ ਮਾਣ ਤੇ ਗੌਰਵ ਵਾਲੀ ਗੱਲ ਹੈ ਕਿ ਉਹ ਚਿੱਕੜ ਵਿੱਚ ਕਮਲ ਦੇ ਰੂਪ ਵਰਗਾ ਹੈ। ਸਿੱਖ ਨੂੰ ਇਸ ਪੂਰੇ ਸੰਸਾਰ ਵਿੱਚ ਇਸੇ ਤਰ੍ਹਾਂ ਦਾ ਰਹਿਣਾ ਚਾਹੀਦਾ। ਖਾਲਸਾ ਜੀ ਕੇ ਬੋਲ ਬਾਲੇ, ਪੰਥ ਦੀ ਜੀਤ, ਸਰਬੱਤ ਦੇ ਭਲੇ ਤੇ ਅੱਡਰੀ ਆਜ਼ਾਦ ਹਸਤੀ ਲਈ ਸਿੱਖਾਂ ਨੂੰ ਲੜਦੇ ਰਹਿਣਾ ਚਾਹੀਦਾ। ਔਰ ਨਾਲ ਦੀ ਨਾਲ ਇਸ ਪੂਰੀ ਜਿਹੜੀ ਕਾਇਨਾਤ ਹੈ ਜਿਹਦੇ ਵਿੱਚ ਆਪਣਾ ਰੋਲ ਸਿੱਖਾਂ ਦਾ ਉਹ ਇਹੋ ਜਿਹਾ ਹੋਣਾ ਚਾਹੀਦਾ ਕਿ ਪਰਮਾਤਮਾ ਦੇ ਸਹੀ ਮਤਲਬ ਜਿਹੜੇ ਨੇ ਆਪਣਾ ਰਾਜਦੂਤ ਵਜੋਂ, ਪਰਮਾਤਮਾ ਦੇ ਰਾਜਦੂਤ ਵਜੋਂ ਦੁਨੀਆ ਵਿੱਚ ਸਿੱਖ ਨੂੰ ਵਿਚਰਨਾ ਚਾਹੀਦਾ। ਇਹੀ ਗੱਲਾਂ ਸਿੱਖਾਂ ਪ੍ਰਤੀ ਬਹੁਤ ਗਿਣਤੀ ਦੇ ਅੰਦਰ ਈਰਖਾ ਪੈਦਾ ਕਰਦੀਆਂ ਨੇ ਔਰ ਇਹੀ ਕਾਰਨ ਹੈ ਕਿ ਸਿੱਖਾਂ ਨੂੰ ਮਤਲਬ ਅੱਜ ਭਾਵੇਂ ਉਹ ਪਾਕਿਸਤਾਨ ਆ, ਭਾਵੇਂ ਅਫਗਾਨਿਸਤਾਨ ਆ, ਭਾਵੇਂ ਹਿੰਦੁਸਤਾਨ ਦੇ ਹੋਰ ਦੁਸ਼ਮਣ ਨੇ, ਇੱਕ ਤਾਂ ਦੇਸ਼ ਵਿਰੋਧੀ ਸ਼ਕਤੀਆਂ, ਇੱਕ ਪੰਥ ਵਿਰੋਧੀ ਤਾਕਤਾਂ, ਉਹ ਲਗਾਤਾਰ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਸਾਰੇ ਢੰਗ ਤਰੀਕੇ ਜਿਹੜੇ ਨੇ ਉਹ ਅਖਤਿਆਰ ਕਰ ਰਹੇ ਨੇ। ਭਾਵੇਂ ਉਹ ਨਸ਼ਿਆਂ ਦਾ ਮਸਲਾ, ਭਾਵੇਂ ਉਹ ਪੱਤ ਕੋਣੇ ਦਾ ਮਸਲਾ, ਭਾਵੇਂ ਹਿਸਟੋਰੀਕਲ ਮਸਲਾ, ਭਾਵੇਂ ਹੋਰ ਮਸਲੇ ਨੇ, ਇਹ ਸਾਰੇ ਯਤਨ ਦੇਸ਼ ਵਿਰੋਧੀ ਤੇ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਲਗਾਤਾਰ ਹੀ ਕੀਤੇ ਜਾ ਰਹੇ ਨੇ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ, ਸਿੱਖਾਂ ਨੂੰ ਸੁਚੇਤ ਰਹਿਣ ਦਾ ਯਤਨ ਕਰਨਾ ਚਾਹੀਦਾ। ਸਿੱਖਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਯਤਨ ਇਹ ਕਰਨੇ ਚਾਹੀਦੇ ਨੇ ਕਿ ਆਪਣੇ ਬੱਚਿਆਂ ਨੂੰ ਜਿਵੇਂ ਵੀ ਮਰਜ਼ੀ ਕਰਨ ਉਹ ਗੁਰਦੁਆਰਾ ਸਾਹਿਬ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਯਤਨ ਕਰਨ, ਉਹਨਾਂ ਨੂੰ ਅੰਮ੍ਰਿਤ ਛਕਾਉਣ, ਸਿੰਘ ਸਜਾਉਣ, ਗੁਰੂ ਦੇ ਲੜ ਲਾਉਣ ਔਰ ਧਰਮ ਪ੍ਰਚਾਰ ਦੀ ਲਹਿਰ ਜਿਹੜੀ ਹੈ ਇਹ ਚੱਲਦੀ ਰਹਿਣੀ ਚਾਹੀਦੀ ਹੈ ਤੇ ਇਹ ਯਤਨ ਜਿਹੜੇ ਨੇ ਸਾਨੂੰ ਜਾਰੀ ਰੱਖਣੇ ਚਾਹੀਦੇ ਨੇ। ਜੀ ਬਿਲਕੁਲ ਬਿਲਕੁਲ ਵੀਰ ਜੀ, ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਸਾਡੇ ਇਕੱਠੇ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया है एक छोटे जे ब्रेक का। Keep watching News TV 84 ਦੇ ਨਾਲ। We'll be right back after a short break.